ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਹਾਂਜੀ ਡਾਕਟਰ ਸਾਹਿਬ, ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 1 ਅਗਸਤ 1700 ਸੰਮਤ ਨਾਨਕਸ਼ਾਹੀ 545 ਦਾ ਦਿਨ ਹੈ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਦੇਖੋ, ਪਹਿਲਾਂ ਤਾਂ ਅੱਜ 1 ਅਗਸਤ ਹੈ, ਗੋਰਿਆਂ ਦੀ ਸੰਗਰਾਂਦ ਹੈ, ਮਹੀਨੇ ਦੀ ਸ਼ੁਰੂਆਤ ਹੈ। ਸੋ ਸ਼ੁਭ ਕਾਮਨਾਵਾਂ ਸਾਰਿਆਂ ਨੂੰ। ਸਾਡਾ 17 ਸਾਵਣ ਹੈ ਜੀ। ਜੇਠ ਹਾੜ ਤੱਪੇ ਤੇ ਸਾਵਣ ਭਾਦੋ ਵਸੇ। ਅੱਜ ਸ਼ਾਮ ਦਾ ਵਸ ਰਿਹਾ 4-5 ਵਜੇ ਦਾ, ਜਾਂਦਿਆਂ ਪਤਾ ਨਹੀਂ ਕਿੰਨਾ ਕੁ ਵਸਦਾ ਹੋਣਾ ਜੀ। ਬਿਲਕੁਲ। ਸਿੱਖ ਇਤਿਹਾਸ ਦੇ ਹਵਾਲੇ ਨਾਲ 1 ਅਗਸਤ 1863 ਨੂੰ ਰਾਣੀ ਜਿੰਦਾ, ਮਹਾਰਾਣੀ ਜਿੰਦ ਕੌਰ, ਉਹਨਾਂ ਦੀ ਮੌਤ ਇੰਗਲੈਂਡ ਦੇ ਵਿੱਚ ਹੋਈ ਜੀ। ਮੈਨੂੰ ਯਾਦ ਹੈ ਵੀ ਅਸੀਂ ਆਪਣੇ ਸਕੂਲ ਡੇਜ਼ ਦੇ ਵਿੱਚ ਔਰ ਸਾਡੀ ਜਨਰੇਸ਼ਨ ਸਾਰੀ ਉਸ ਵੇਲੇ ਕੁਛ ਜਿਹੜੀਆਂ ਪੁਸਤਕਾਂ ਖਾਸ ਤੌਰ 'ਤੇ ਪੜ੍ਹੀਆਂ ਜਾਂਦੀਆਂ ਸੀ, ਉਹਨਾਂ ਦੇ ਵਿੱਚ ਨਾਨਕ ਸਿੰਘ ਦੀਆਂ ਲਿਖੀਆਂ ਸੀ ਔਰ ਇੱਕ ਖਾਸ ਸੋਹਣ ਸਿੰਘ ਸੀਤਲ ਉਹਨਾਂ ਦੀ ਕਿਤਾਬ ਦੁਖੀਏ ਮਾਂ ਪੁੱਤ ਜੀ। ਔਰ ਉਹ ਇੱਕ ਐਸੀ ਟ੍ਰੈਜਿਕ ਲਿਖਤ ਹੈ, ਲਿਖੀ ਵੀ ਉਹਨਾਂ ਨੇ ਬੜੇ ਉਸ ਅੰਦਾਜ਼ ਸੀ ਜਦੋਂ ਐਜ਼ ਏ ਚਾਈਲਡ ਤੁਸੀਂ ਗਰੋ ਹੁੰਦੇ ਹੋ, ਇੰਪ੍ਰੈਸ਼ਨੇਬਲ ਮਾਈਂਡ ਹੁੰਦਾ ਜੀ। ਅਤੇ ਉਹ ਦੁਖੀਏ ਮਾਂ ਪੁੱਤ ਇਨਫੈਕਟ ਮਹਾਰਾਣੀ ਜਿੰਦਾ ਅਤੇ ਦਲੀਪ ਦੀ ਕਹਾਣੀ ਸੀ ਕਿ ਮਾਂ ਪੁੱਤ ਕਿਵੇਂ ਵਿਛੋੜ ਦਿੱਤੇ ਗਏ। ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੌਤ ਹੋਈ 1839 ਦੇ ਵਿੱਚ, ਅਤੇ ਦਲੀਪ ਸਿੰਘ ਲਗਭਗ 1 ਸਾਲ ਦੀ ਉਮਰ ਸੀ ਉਹਦੀ ਜੀ, ਔਰ ਜਿੰਦਾ ਵੀ ਆਪਣੀ ਪ੍ਰਾਈਮ ਜਵਾਨੀ ਦੇ ਵਿੱਚ ਸੀ, ਸ਼ਾਇਦ 20-21 ਸਾਲ ਦੀ ਉਹਦੀ ਉਮਰ ਸੀ ਜੀ। ਔਰ ਉਹ ਛੋਟਾ ਬੱਚਾ ਤਖਤ 'ਤੇ ਬੈਠਦਾ ਲਾਹੌਰ ਦੇ, ਉਹ ਰੈਜ਼ੀਡੈਂਟ ਬਣਦੀ ਹੈ, ਪਰ ਉਹ ਅਣਖ ਵਾਲੀ ਔਰਤ ਸੀ। ਔਰ ਜਦੋਂ ਤੁਸੀਂ ਭਾਵੇਂ ਅੰਗਰੇਜ਼ਾਂ ਨੇ ਉਸ ਨੂੰ ਉਹਦੇ ਕਰੈਕਟਰ ਅਸੈਸੀਨੇਸ਼ਨ ਕਰਨ ਦੇ ਲਈ ਕਈ ਮਿਸਇਨਫੋਰਮੇਸ਼ਨਸ ਦਿੱਤੀਆਂ, ਜਿਹੜੀਆਂ ਕਈ ਸਿੱਖ ਹਿਸਟੋਰੀਅਨ ਵੀ ਦੁਹਰਾਉਂਦੇ ਰਹੇ ਜੀ, ਪਰ ਜਦੋਂ ਤੁਸੀਂ ਲਾਰਡ ਡਲਹੌਜ਼ੀ ਦੀ ਆਪਣੀ ਲਿਖਤ ਦੇਖਦੇ ਹੋ, ਉਹਨਾਂ ਦੀਆਂ ਖੁਫੀਆ ਡਾਇਰੀਆਂ ਦੇਖਦੇ ਹੋ, ਅਤੇ ਉਹਨਾਂ 'ਚ ਹੈ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਦਰਬਾਰ ਜੀ, ਕਿ ਉਹੀ ਇੱਕ ਮਰਦ ਹੈ ਵੀ ਬਾਕੀ ਤਾਂ ਸਭ ਭਿੱਜੀ ਬਿੱਲੀ ਬਣ ਕੇ ਸਭ ਨੇ ਅੰਗੂਠੇ ਲਾ ਦਿੱਤੇ, ਜੋ ਜੋ ਕਹੀ ਗਏ ਉਹ ਕਰੀ ਗਏ ਅੰਗਰੇਜ਼ਾਂ ਦੇ ਕਹਿਣ ਦੇ ਉੱਤੇ ਜੀ। ਪਰ ਜਿੰਦਾ ਨੇ ਸਟੈਂਡ ਵੀ ਰੱਖਿਆ ਔਰ ਦਲੀਪ ਸਿੰਘ ਨੂੰ ਵੀ ਉਸ ਲਾਈਨ ਦੇ ਉੱਤੇ ਤੋਰਨ ਦਾ ਯਤਨ ਕੀਤਾ। ਅਤੇ ਅੰਗਰੇਜ਼ਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਹੈ ਇਹਦਾ ਕਰਪਟ ਇਨਫਲੂਐਂਸ ਹੋ ਰਿਹਾ ਹੈ ਆਪਣੇ ਪੁੱਤਰ 'ਤੇ। ਹੁਣ ਜੇ ਮਾਂ ਅਤੇ ਪੁੱਤਰ ਦੇ ਸੰਬੰਧਾਂ 'ਚ ਇਹ ਕਹੋ ਕਿ ਮਾਂ ਦੇ ਨਾਲ ਰਹਿਣ ਨਾਲ ਪੁੱਤਰ ਕਰਪਟ ਹੋ ਰਿਹਾ ਮੈਂਟਲੀ, ਅਤੇ ਇਹਦਾ ਕੀ ਮਤਲਬ ਹੈ ਜੀ, ਕਿਉਂਕਿ ਉਹਨਾਂ ਦੇ ਲਈ ਉਹ ਖਿਡੌਣਾ ਸੀ ਦਲੀਪ ਸਿੰਘ। ਅੰਗਰੇਜ਼ ਜਿਹੜਾ ਲਾਰੈਂਸ ਹੋਣ, ਡਲਹੌਜ਼ੀ ਹੋਣ, ਇਹ ਆਪਣੀ ਮਰਜ਼ੀ ਨਾਲ ਲੁੱਟ ਰਹੇ ਸੀ ਸਭ ਨੂੰ ਜੀ। ਸੋ ਅਖੀਰ 'ਚ ਉਹਨਾਂ ਨੇ ਦੇਖਿਆ ਕਿ ਵੀ ਇਹਦਾ ਕੋਈ ਹੋਰ ਇਲਾਜ ਨਹੀਂ ਹੈ। ਉਹਨਾਂ ਨੇ ਜਿੰਦਾ ਨੂੰ ਇੱਕ ਝੂਠਾ ਕੇਸ ਜਿਹਾ ਬਣਾਇਆ ਕਿ ਜੀ ਫਲਾਣੇ ਆਪਣੇ ਬੰਦਿਆਂ ਨਾਲ ਮਿਲ ਕੇ ਰਿਬੈਲੀਅਨ ਕਰਨਾ ਚਾਹੁੰਦੀ ਸੀ, ਉਹਨੂੰ ਗ੍ਰਿਫਤਾਰ ਕਰ ਲਿਆ ਜੀ। ਗ੍ਰਿਫਤਾਰ ਕਰਕੇ ਪਹਿਲਾਂ ਥੋੜ੍ਹੀ ਦੇਰ ਪੰਜਾਬ 'ਚ ਰੱਖਿਆ, ਫਿਰ ਉਹਨਾਂ ਨੇ ਕਿਹਾ ਔਰ 1848 ਦੇ ਵਿੱਚ ਗ੍ਰਿਫਤਾਰ ਕਰ ਲਿਆ। ਅਜੇ ਪੰਜਾਬ ਜਿਹੜਾ ਉਹ ਪੂਰਾ ਅੰਗਰੇਜ਼ਾਂ ਦੇ ਕਬਜ਼ੇ 'ਚ ਨਹੀਂ ਸੀ, ਪਹਿਲੀ ਲੜਾਈ 1846 ਦੀ ਹੋਈ ਸੀ ਜੀ। ਔਰ ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹ ਠੀਕ ਨਹੀਂ ਹੈ, ਇੱਥੇ ਕਿਸੇ ਵੇਲੇ ਵੀ ਬਗਾਵਤ ਹੋ ਸਕਦੀ ਹੈ। ਉਹਨੂੰ ਉੱਥੋਂ ਉਹਨਾਂ ਨੇ ਜਿਹੜਾ ਬਨਾਰਸ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਜੀ, ਅਤੇ ਉੱਥੋਂ ਫਿਰ ਅੱਗੇ ਜਿਹੜਾ ਚਿਨਾਰ ਇੱਕ ਥਾਂ ਹੈ ਉਸ ਥਾਂ 'ਤੇ ਰੱਖਿਆ। ਹੁਣ ਇਹ ਇੰਨੀ ਇੱਕ ਬਹਾਦਰ ਔਰ ਇੰਨੀ ਇੱਕ ਦੂਰਅੰਦੇਸ਼ ਔਰਤ ਸੀ ਜੀ, ਉੱਥੋਂ ਇਹਨੇ ਬੜੇ ਤਰਕੀਬ ਦੇ ਨਾਲ ਇੱਕ ਗੋਲੀ ਦਾ ਭੇਸ ਬਣਾ ਕੇ ਨੌਕਰਾਣੀ ਦਾ, ਕਿਸੇ ਹੋਰ ਨੂੰ ਜਿਹੜੀਆਂ ਉਹਦੀਆਂ ਪਰਸਨਲ ਮੇਡ ਸਨ, ਉਹਨਾਂ ਨੂੰ ਆਪਣੇ ਕੱਪੜੇ ਪਹਿਨਾ ਕੇ ਉਹ ਉੱਥੋਂ ਕਿਲ੍ਹੇ 'ਚੋਂ ਨਿਕਲ ਗਏ ਜੀ। ਔਰ ਫਿਰ ਉਹ ਤੁਰਦੀ ਤੁਰਦੀ ਜੰਗਲੋਂ ਜੰਗਲੀ ਨੇਪਾਲ ਪਹੁੰਚ ਗਈ, ਕਿਉਂਕਿ ਹੁਣ ਉਹਨੂੰ ਇਹ ਪਤਾ ਸੀ ਕਿ ਵੀ ਅੰਗਰੇਜ਼ਾਂ ਦੇ ਖਿਲਾਫ ਕਿਸੇ ਨੇ ਹੋਰ ਨਹੀਂ ਚੱਲਣਾ। ਨੇਪਾਲ ਦੇ ਜਿਹੜੇ ਗੋਰਖੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਦੇ ਵਿੱਚ ਵੀ ਰੱਖੇ ਹੋਏ ਸੀ, ਜਿਹੜੇ ਸਭ ਤੋਂ ਪਹਿਲਾਂ ਜਿਹੜੀ ਪੈਦਲ ਵਾਲੀ ਫੌਜ ਆਈ। ਸਿੱਖ ਤਾਂ ਘੋੜ ਚੜ੍ਹਿਆ ਹੋਣਾ ਪਸੰਦ ਕਰਦੇ ਸੀ, ਇਵੇਂ ਹੀ ਪੰਜਾਬੀ ਮੁਸਲਮਾਨ ਵੀ, ਲੇਕਿਨ ਗੋਰਖੇ ਜਿਹੜੇ ਨੇ ਉਹ ਪਹਾੜੀ ਸ਼ੋਲਜਰ ਸੀ, ਫੁੱਟ ਸ਼ੋਲਜਰ ਬਣਨਾ ਉਹਨਾਂ ਨੇ ਕਬੂਲ ਕੀਤਾ ਜੀ। ਸੋ ਨੇਪਾਲ ਦੇ ਵਿੱਚ ਗੁੱਡਵਿਲ ਸੀ। ਸੋ ਨੇਪਾਲ ਦੇ ਮਹਾਰਾਜੇ ਨੇ ਮਹਾਰਾਣੀ ਜਿੰਦਾ ਨੂੰ ਬੜੇ ਸਤਿਕਾਰ ਨਾਲ ਜਿਹੜਾ ਉਹ ਇੱਕ ਮਹਿਲ ਦੇ ਵਿੱਚ ਥਾਂ ਵੀ ਦਿੱਤੀ, ਰੱਖਿਆ ਵੀ, ਜਾਂ ਅੱਜ ਦੀ ਲੈਂਗੁਏਜ ਕਹਿਣਾ ਹੋਏ ਕਿ ਪੋਲੀਟੀਕਲ ਅਸਾਈਲਮ ਦਿੱਤੀ। ਪਰ ਅੰਗਰੇਜ਼ਾਂ ਨੇ ਅੱਖ ਰੱਖੀ ਪੂਰੀ, ਉਹਨਾਂ ਨੂੰ ਵੀ ਧਮਕੀਆਂ ਦਿੰਦੇ ਰਹੇ ਨੇਪਾਲ ਵਾਲਿਆਂ ਨੂੰ ਕਿ ਕੋਈ ਇੱਥੋਂ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਖਿਲਾਫ, ਪਰ ਉਹਦਾ ਕੋਈ ਨਾ ਕੋਈ ਜਿੰਦਾਂ ਦਾ ਯਤਨ ਰਿਹਾ ਕਿ ਇਹਨੂੰ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਜਾਏ। 1857 ਦੇ ਗਦਰ ਵੇਲੇ ਵੀ ਉਹਦੀ ਟਰਾਈ ਹੋਈ, ਪਰ ਜਿਹੜੇ ਉਹਨੇ ਭੇਜਣੇ ਬੰਦੇ ਉਹੀ ਅੱਗੇ, ਕਿਉਂਕਿ ਇਹਨਾਂ ਦਾ ਬ੍ਰਿਟਿਸ਼
ਦਾ ਇੰਟੈਲੀਜੈਂਸ ਜਾਲ ਬਹੁਤ ਜ਼ਿਆਦਾ ਹੁੰਦਾ ਸੀ, ਉਦੋਂ ਪਹਿਲਾਂ ਹੀ ਫੜੇ ਜਾਂਦੇ ਸੀ ਜੀ। ਸੋ ਕਟਿੰਗ ਦਾ ਸਟੋਰੀ ਸ਼ਾਰਟ, ਇਵੈਂਚੁਅਲੀ ਉਹਨਾਂ ਨੇ ਦਲੀਪ ਸਿੰਘ ਨੂੰ ਉਸ ਤੋਂ ਬਾਅਦ ਰਾਣੀ ਜਿੰਦਾਂ ਦੀ ਕੈਦ ਤੋਂ ਬਾਅਦ 1849 'ਚ ਫਾਈਨਲੀ ਸਿੱਖਾਂ ਦੀ ਦੂਸਰੀ ਲੜਾਈ ਹੋਈ ਚੇਲਿਆਂਵਾਲਾ ਦੇ ਵਿੱਚ ਔਰ ਰਾਮਨਗਰ 'ਚ ਜੀ, ਔਰ ਉਹਦੇ 'ਚ ਉਸ ਤੋਂ ਬਾਅਦ ਪੰਜਾਬ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਿਆ, ਉਹਨਾਂ ਦਾ ਫਿਕਰ ਮੁੱਕ ਗਿਆ। ਪਰ ਅਜੇ ਉਹਨਾਂ ਨੂੰ ਫਿਕਰ ਸੀ ਕਿ ਵੀ ਜਿਹੜਾ ਜੈਨੂਇਨ ਵਾਰਿਸ ਹੈ ਉਹ ਤਾਂ ਦਲੀਪ ਸਿੰਘ ਹੈ ਜੀ। ਉਹਨੂੰ ਵੀ ਉਹਨਾਂ ਨੇ ਯੂਪੀ ਦੇ ਵਿੱਚ ਦੇਹਰਾਦੂਨ ਵੱਲ 2-3 ਸਾਲ ਰੱਖਿਆ, ਉਹਦੇ ਨਾਲ ਲੋਗਨ, ਲੇਡੀ ਲੋਗਨ ਇੱਕ ਕਪਲ ਲਾ ਦਿੱਤਾ, ਉਹਨੂੰ ਈਸਾਈ ਬਣਾਇਆ। ਐਨ ਜਦੋਂ ਈਸਾਈ ਬਣਾ ਕੇ ਉਹਨਾਂ ਨੂੰ ਦੇਖਿਆ ਕਿ ਵੀ ਹੁਣ ਇਹ ਠੀਕ ਹੈ, ਇੱਥੋਂ ਖਤਰਾ ਨਹੀਂ, ਉਹਨੂੰ ਇੰਗਲੈਂਡ ਜਲਾਵਤਨ ਕਰ ਦਿੱਤਾ, ਭੇਜ ਦਿੱਤਾ ਜੀ। ਔਰ ਮਾਂ ਪੁੱਤਰ ਨੂੰ ਸੈਪਰੇਟ ਰੱਖਿਆ। 13 ਸਾਲ ਦਲੀਪ ਵੀ ਲਿਖਦਾ ਰਿਹਾ ਕਿ ਬਈ ਮੈਨੂੰ ਮਾਂ ਨੂੰ ਮਿਲਣ ਦਿਓ ਜੀ, ਤੇ ਉਧਰੋਂ ਉਹ ਵੀ ਵਿਚਾਰੀ ਵਿਰਾਗੀ ਰਹੀ, ਪਰ ਉਹ ਗੱਲ ਨਹੀਂ ਬਣੀ। ਅਖੀਰ 1861 'ਚ ਜਦੋਂ ਕਿ ਮਹਾਰਾਣੀ ਜਿੰਦਾ ਆਲਮੋਸਟ ਕਾਫੀ ਬਿਮਾਰੀ ਦੀ ਹਾਲਤ ਸੀ, ਅੱਖਾਂ ਦੀ ਜੋਤ ਵੀ ਕਾਫੀ ਘਟ ਗਈ ਸੀ ਜੀ, ਉਸ ਨੂੰ ਇਜਾਜ਼ਤ ਦਿੱਤੀ ਉਹਨਾਂ ਨੇ ਕਿ ਵੀ ਠੀਕ ਹੈ, ਦਲੀਪ ਸਿੰਘ ਨੂੰ ਕਿਹਾ ਵੀ ਤੂੰ ਆਪਣੀ ਮਾਂ ਨੂੰ ਮਿਲ ਸਕਦਾ। ਪਹਿਲੀ ਵਾਰ ਉਹ ਕਲਕੱਤੇ 'ਚ ਮਿਲੇ ਜੀ। ਔਰ ਬੇਸ਼ੱਕ ਉਹਦੀ ਅੱਖਾਂ ਦੀ ਜੋਤ ਘੱਟ ਸੀ, ਜਦੋਂ ਉਹਨੇ ਦਲੀਪ ਸਿੰਘ ਦੀ ਸ਼ਕਲ ਦੇਖੀ ਕਿ ਵੀ ਦਸਤਾਰ ਨਹੀਂ ਹੈ ਸਿਰ ਤੇ, ਕੇਸ ਨਹੀਂ ਨੇ, ਜੀ, ਜੀ। ਤੇ ਉਹ ਭੁੱਬਾਂ ਮਾਰ ਕੇ ਰੋਈ। ਉਹਨੇ ਕਿਹਾ ਵੀ ਮੈਂ ਆਪਣਾ ਰਾਜ ਗਵਾਇਆ, ਆਪਣਾ ਪਤੀ ਗਵਾਇਆ, ਮੈਂ ਆਪ ਦਰ-ਦਰ ਭਟਕੀ ਹਾਂ, ਪਰ ਇਹ ਜਿਹੜਾ ਤੂੰ ਕੰਮ ਕੀਤਾ ਹੈ, ਤੂੰ ਸਿੱਖੀ ਨੂੰ ਛੱਡਿਆ, ਇਹ ਮੈਨੂੰ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਸੋ ਉਹਨੇ ਇਕਰਾਰ ਕੀਤਾ ਕਿ ਜੇ ਮੈਂ ਵਾਪਸ ਸਿੱਖੀ ਸਰੂਪ ਚਾਹਾਂਗਾ। ਦੂਸਰਾ ਹੋਇਆ, ਚਲੋ ਉਹਨਾਂ ਨੂੰ ਇੰਗਲੈਂਡ ਲੈ ਗਿਆ ਜੀ, ਪਰ ਇੰਗਲੈਂਡ ਜਾਣ ਤੋਂ 2 ਸਾਲ ਦੇ ਵਿੱਚ ਹੀ ਜਿੰਦਾਂ ਦੀ ਮੌਤ ਹੋ ਗਈ। ਹਾਲਾਂਕਿ ਇੱਕ ਥਿਊਰੀ ਇਹ ਵੀ ਹੈ ਵੀ ਈਵਨ ਉਹਨਾਂ ਨੂੰ ਲੱਗਾ ਕਿ ਉੱਥੇ ਜਾ ਕੇ ਜਦੋਂ ਉਹਨੇ ਆਪਣੇ ਪੁੱਤਰ ਦੇ ਮਨ 'ਚ ਫਿਰ ਉਹ ਸਿੱਖੀ ਹੌਸਲਾ ਭਰਿਆ ਤੇ ਉਹਨੇ ਫਿਰ ਉਸ ਕਿਸਮ ਦੀਆਂ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਕੁਈਨ ਨੂੰ, ਤੇ ਉਹਨੂੰ ਸ਼ਾਇਦ ਕੋਈ ਜ਼ਹਿਰ ਦੇ ਕੇ ਜਾਂ ਕਿਸੇ ਤਰੀਕੇ ਨਾਲ ਉਹਨੂੰ ਮਾਰ ਦਿੱਤਾ। ਪਰ ਜੇ ਨਾ ਵੀ ਹੋਏ ਤੇ ਉਹ ਇੱਕ ਜਿਹੜੀ ਬਦਨਸੀਬੀ ਜਾਂ ਟ੍ਰੈਜਡੀ ਦੀ ਲਾਈਫ ਹੁੰਦੀ ਹੈ, ਉਹਦਾ ਕਿਤੇ ਜਾ ਕੇ ਇਸ ਕਿਸਮ ਦਾ ਐਂਡ ਹੁੰਦਾ ਹੈ। ਪਰ ਮਰਨ ਤੋਂ ਪਹਿਲਾਂ ਜਿਹੜੀ ਉਹਨੇ ਇੱਕੋ ਹਦਾਇਤ ਆਪਣੇ ਪੁੱਤਰ ਨੂੰ ਦਿੱਤੀ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਣੀ ਜੀ ਹੁਣ। ਔਰ ਉਹਨਾਂ ਨੇ ਡਿਜ਼ਾਇਰ ਇਹੀ ਐਕਸਪ੍ਰੈਸ ਕੀਤੀ ਕਿ ਵੀ ਜਿੱਥੇ ਮੇਰੇ ਪਤੀ ਦਾ ਸੰਸਕਾਰ ਹੋਇਆ, ਜਿਵੇਂ ਲਾਹੌਰ ਦੇ ਵਿੱਚ ਰਣਜੀਤ ਸਿੰਘ ਦੀ ਸਮਾਧ ਹੈ, ਕਿ ਵੀ ਮੈਨੂੰ ਵੀ ਉੱਥੇ ਹੀ ਜਿਹੜਾ ਮੇਰਾ ਕ੍ਰੀਮੇਟ ਕੀਤਾ ਜਾਏ। ਪਰ ਉਹ ਅੰਗਰੇਜ਼ਾਂ ਨੂੰ ਡਰ ਸੀ ਕਿ ਵੀ ਉਹ ਆਏਗਾ ਪੰਜਾਬ 'ਚ, ਫਿਰ ਕੋਈ ਬਗਾਵਤ ਦੀ ਗੱਲ ਨਾ ਹੋ ਜਾਏ। ਸੋ ਉਹਨਾਂ ਨੇ ਦਲੀਪ ਸਿੰਘ ਨੂੰ ਬੰਬਈ ਤੱਕ ਆਉਣਾ ਅਲਾਓ ਕੀਤਾ, ਉੱਥੇ ਹੀ ਉਹਨੇ ਨਾਸਿਕ ਦੇ ਕੰਢੇ ਸੰਸਕਾਰ ਕਰਕੇ ਤੇ ਜਿਹੜੀਆਂ ਐਸ਼ਿਜ਼ ਨੇ ਉਹਦੀਆਂ ਗੋਦਾਵਰੀ ਦਰਿਆ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ। ਸੋ ਇਹ ਉਹ ਕਹਾਣੀ ਹੈ ਜੀ ਰਾਣੀ ਜਿੰਦਾਂ ਦੀ। ਸੋ ਅੱਜ ਦਾ ਦਿਨ ਹੈ ਜਿੱਦਣ ਕਿ ਮਹਾਰਾਣੀ ਜਿੰਦਾਂ ਜਿਹੜੀ ਕਿ ਰੀਅਲੀ ਅਣਖ ਸੀ ਪੰਜਾਬ ਦੀ ਇਕੱਲੀ ਔਰਤ ਦੀ ਨਹੀਂ, ਉਹ ਇਕੱਲੀ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਸੀ ਕਰਦੀ, ਉਹ ਪੰਜਾਬ ਦੀ ਉਸ ਬਹਾਦਰ ਔਰਤ ਨੂੰ ਰਿਪਰੈਜ਼ੈਂਟ ਕਰਦੀ ਸੀ ਕਿ ਜਿਹਦੇ 'ਚ ਅਣਖ ਹੈ, ਜਿਹਦੇ 'ਚ ਗੈਰਤ ਹੈ ਤੇ ਜਿਹੜੀ ਹਰ ਜ਼ੁਲਮ ਦਾ ਮੁਕਾਬਲਾ ਕਰ ਸਕਦੀ ਹੈ ਹੌਸਲੇ ਦੇ ਨਾਲ। ਇਹ ਵੱਖਰੀ ਗੱਲ ਹੈ, ਹਿੰਦੁਸਤਾਨ ਦੀ ਹਿਸਟਰੀ 'ਚ ਖੂਬ ਲੜੀ ਮਰਦਾਨੀ ਵੇ ਤੋ ਝਾਂਸੀ ਵਾਲੀ ਰਾਣੀ ਥੀ, ਉਹਨੂੰ ਬਣਾ ਦਿਓ ਝਾਂਸੀ ਦੀ ਰਾਣੀ ਬਣਾ ਦਿਓ, ਕੋਈ ਹੋਰ ਬਣਾ ਦਿਓ, ਪਰ ਇਹ ਰੀਅਲ ਜਿਹੜੀ ਹੈ ਇਹ ਬਰੇਵ ਡਾਟਰ ਆਫ ਪੰਜਾਬ ਸੀ। 1980 ਦੇ ਵਿੱਚ ਦਲ ਖਾਲਸਾ ਜਥੇਬੰਦੀ ਨੇ ਅੰਮ੍ਰਿਤਸਰ ਦੇ ਵਿੱਚ ਉਸ ਥਾਂ ਦੇ ਉੱਤੇ ਖਾਲਿਸਤਾਨ ਦਾ ਝੰਡਾ ਝੁਲਾਇਆ ਜਿੱਥੇ ਕਿ 13 ਅਪ੍ਰੈਲ 1978 ਨੂੰ ਨਰਕਧਾਰੀਆਂ ਦੇ ਖਿਲਾਫ ਪ੍ਰੋਟੈਸਟ ਕਰਨ ਗਏ 13 ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ ਸਨ। ਵਰਲਡ ਹਿਸਟਰੀ ਦੇ ਹਵਾਲੇ ਨਾਲ 1774 ਦੇ ਵਿੱਚ ਪਹਿਲੀ ਵਾਰ ਮਿਸਟਰ ਪ੍ਰਿਸਟਲੀ ਨੇ ਆਕਸੀਜਨ, ਅੱਜ ਆਕਸੀਜਨ ਦੇ ਸਿਲੰਡਰ ਨੇ, ਆਕਸੀਜਨ ਲਾਈਫ ਨੂੰ ਜਿਹੜੀ ਹੈ ਉਹ ਜ਼ਿੰਦਗੀ ਦੇਣ ਵਾਲੀ ਹੈ, ਪਰ ਇਹ ਪਹਿਲੀ ਵਾਰੀ 1774 'ਚ ਮਿਸਟਰ ਪ੍ਰਿਸਟਲੀ ਨੇ ਇਹਨੂੰ ਲੱਭਿਆ ਸੀ। 1834 'ਚ ਬ੍ਰਿਟਿਸ਼ ਪਾਰਲੀਮੈਂਟ ਨੇ ਸਲੇਵਰੀ ਦਾ ਅੰਤ ਕੀਤਾ ਇੱਕ ਲਾਅ ਪਾਸ ਕਰਕੇ। 1933 'ਚ ਜਰਮਨੀ ਨੇ ਪਾਸ ਕੀਤਾ ਕਿ ਜਿਹੜਾ ਵੀ ਕੋਈ ਫਾਸ਼ਿਜ਼ਮ, ਜਿਹਦੀ ਅਸੀਂ ਗੱਲ ਕਰਕੇ ਹਟੇ ਹਾਂ, ਕੋਈ ਐਂਟਾਈ ਫਾਸ਼ਿਸਟ ਹੈ, ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। 1936 ਦੀਆਂ ਓਲੰਪਿਕਸ ਜਿਹੜੀਆਂ ਨੇ 11ਵੀਆਂ ਓਲੰਪਿਕਸ ਬਰਲਿਨ ਜਰਮਨੀ ਦੇ ਵਿੱਚ ਹੋਈਆਂ, ਜਿਨ੍ਹਾਂ ਨੂੰ ਹਿਟਲਰ ਨੇ ਪ੍ਰੀਜ਼ਾਈਡ ਕੀਤਾ। 1946 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਨੇ ਐਟੋਮਿਕ ਐਨਰਜੀ ਕਮਿਸ਼ਨ ਐਸਟੈਬਲਿਸ਼ ਕੀਤਾ। 1953 'ਚ ਕੈਲੀਫੋਰਨੀਆ ਨੇ ਪਹਿਲੀ ਵਾਰ ਸੇਲ ਟੈਕਸ ਲਾਇਆ ਕਿ ਜੀ ਇਹ ਫॉर ਐਜੂਕੇਸ਼ਨ, ਜਿਹੜੀ ਦੀ ਆਮਦਨ ਹੋਏਗੀ ਉਹ ਵਿਦਿਆ ਦੇ ਹਵਾਲੇ ਨਾਲ ਖਰਚ ਹੋਏਗੀ। 1975 ਦੇ ਵਿੱਚ ਹੈਲਸਿੰਕੀ ਦੀ ਥਾਂ ਦੇ ਉੱਤੇ ਹੈਲਸਿੰਕੀ ਕਨਵੈਨਸ਼ਨ ਐਸਟੈਬਲਿਸ਼ ਹੋਈ ਜਿਹਦੇ 'ਚ ਹਿਊਮਨ ਰਾਈਟਸ ਇਸ਼ੂਜ਼ ਨੂੰ ਉਹਨਾਂ ਨੇ ਜਿਹੜਾ ਕੋਡੀਫਾਈ ਕੀਤਾ, ਉਹਦੇ ਉੱਤੇ ਲਾਅ ਬਣਾਏ। ਅੱਜ ਵੀ ਸਾਡੇ ਵਾਸ਼ਿੰਗਟਨ ਦੇ ਵਿੱਚ ਵੀ ਹੈਲਸਿੰਕੀ ਕਮਿਸ਼ਨ ਹੈ
ਜਦੋਂ ਜਿਵੇਂ ਫ੍ਰੈਂਚ ਟਰਬਨ ਇਸ਼ੂ ਸੀ, ਮੈਂ ਇੱਕ ਡੈਲੀਗੇਸ਼ਨ ਲੈ ਕੇ ਹੈਲਸਿੰਕੀ ਕਮਿਸ਼ਨ ਨੂੰ ਮਿਲਿਆ ਕਿ ਵੀ ਇਹ ਜਿਹੜੇ ਤੁਹਾਡੀ ਹੈਲਸਿੰਕੀ ਕਨਵੈਨਸ਼ਨ ਦੇ ਬੇਸਿਕ ਰਾਈਟਸ ਨੇ ਉਹਦੀ ਵਾਇਓਲੇਸ਼ਨ ਹੈ। ਸੋ ਇਹ 1975 ਦੇ ਵਿੱਚ ਹੈਲਸਿੰਕੀ ਕਨਵੈਨਸ਼ਨ ਜਿਹੜੀਆਂ ਨੇ ਉਹ ਐਸਟੈਬਲਿਸ਼ ਹੋਈਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਦੱਸੀ। ਤੇ ਹੁਣ ਅਸੀਂ ਲੈਂਦੇ ਹਾਂ ਇੱਥੇ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।